ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਸੇਜ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮਲੇਰਕੋਟਲੇ ਤੋਂ ਵੀਰ ਨੂਰਾ ਮਲੇਰਕੋਟਲੇ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ 1984 ਦੇ ਕਾਤਲਾਂ ਨੂੰ ਇਨਸਾਫ ਦਿਲਾਉਣ ਦੇ ਨਾਮ ਤੇ ਇੱਕ ਹੋਰ ਧੋਖਾ ਤੁਹਾਡੇ ਨਾਲ ਹੋ ਸਕਦਾ ਹੈ। ਇਹ ਲਿਖਦੇ ਹਨ ਗੱਲ ਲੰਬੀ ਨਾ ਖਿੱਚਦੇ ਹੋਏ ਮੈਂ ਇੰਨਾ ਹੀ ਕਹਾਂਗਾ ਕਿ ਅੱਜ ਕੱਲ੍ਹ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਜਿਸ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਹਦਾਇਤ ਦਿੱਤੀ ਜਾ ਰਹੀ ਹੈ ਕਿ ਉਹ ਹੁਣ 1984 ਦੇ ਕਾਤਲਾਂ ਨੂੰ ਮੋਦੀ ਤੋਂ ਸਜ਼ਾ ਦਿਲਾਉਣ, ਕਿਉਂਕਿ ਜੇ ਅੱਜ ਤੱਕ ਬਾਦਲ ਇਹ ਬਹਾਨਾ ਦਿੰਦਾ ਰਿਹਾ ਹੈ ਕਿ ਕੇਂਦਰ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ ਅਤੇ ਮੈਂ ਅਸਮਰਥ ਹਾਂ, ਕਾਂਗਰਸ ਮੇਰੀ ਗੱਲ ਨਹੀਂ ਸੁਣਦਾ ਵਗੈਰਾ ਵਗੈਰਾ। ਜਿੱਥੇ ਤੱਕ ਮੈਨੂੰ ਨਜ਼ਰ ਆਉਂਦਾ ਹੈ ਤੁਹਾਡੇ ਨਾਲ ਇਨਸਾਫ ਦੇ ਨਾਮ ਤੇ ਇੱਕ ਹੋਰ ਧੋਖਾ ਹੋਣ ਵਾਲਾ ਹੈ, ਜਾਂ ਸਿੱਧੇ ਜੇ ਸ਼ਬਦਾਂ ਵਿੱਚ ਹੋਰ ਸੌਖੇ ਢੰਗ ਨਾਲ ਸਮਝਾਉਣ ਲਈ ਮੈਂ ਕਹਾਂਗਾ ਕਿ ਇੱਕ ਲੱਕੜ ਦੀ ਗੁੜੀਆ ਤੁਹਾਡੇ ਹੱਥ ਵਿੱਚ ਫੜਾਈ ਜਾਵੇਗੀ ਅਤੇ ਇਹ ਪ੍ਰਚਾਰ ਫੈਲਾਇਆ ਜਾਵੇਗਾ ਕਿ ਬੀਜੇਪੀ ਦੇ ਮੋਦੀ ਨੇ ਅਤੇ ਪ੍ਰਕਾਸ਼ ਬਾਦਲ ਨੇ ਸਿੱਖਾਂ ਦੀ ਕਦਰ ਕਰਦੇ ਹੋਏ 30 ਸਾਲ ਕਾਂਗਰਸ ਦੁਆਰਾ ਲਟਾਇਆ ਹੋਇਆ ਇਨਸਾਫ ਦਿਲਾ ਦਿੱਤਾ ਹੈ। ਇਨਸਾਫ ਵਿੱਚ ਤੁਹਾਨੂੰ ਮੈਂ ਇਹ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਕੀ ਹੋਣ ਵਾਲਾ ਹੈ। ਸਭ ਤੋਂ ਪਹਿਲਾਂ ਐਂਟੀ ਸਿੱਖ ਹਿੰਦੂਆਂ ਦੀ ਇੱਕ ਮੀਟਿੰਗ ਹੋਵੇਗੀ ਜਿਸ ਵਿੱਚ ਹਰ ਪਾਰਟੀ ਦੇ ਐਂਟੀ ਸਿੱਖ ਨੁਮਾਇੰਦੇ ਹੋਣਗੇ ਅਤੇ ਸਿੱਖਾਂ ਨੂੰ ਇੱਕ ਵੱਡੇ ਇਲੂਜ਼ਨ ਵਿੱਚ ਰੱਖ ਕੇ ਤਸੱਲੀ ਦਿੱਤੀ ਜਾਵੇਗੀ, ਜਿਸ ਨਾਲ ਕਾਫੀ ਸਿੱਖਾਂ ਦੀਆਂ ਭਾਵਨਾਵਾਂ ਬਾਦਲ ਅਤੇ ਮੋਦੀ ਐਂਡ ਆਲਸੋ ਬੀਜੇਪੀ ਦੇ ਪ੍ਰਤੀ ਹੋਰ ਚੰਗੀਆਂ ਹੋ ਜਾਣਗੀਆਂ। ਸਟੰਟ ਦੇ ਤੌਰ ਤੇ 8 ਤੋਂ 10 ਬੰਦੇ VIP ਜੇਲ੍ਹ ਵਿੱਚ ਭੇਜੇ ਜਾਣਗੇ, ਜਿਨ੍ਹਾਂ ਵਿੱਚ ਇਲੂਜ਼ਨ ਨੂੰ ਹੋਰ ਸਟੰਟਮਈ ਅਤੇ ਪੱਕਾ ਬਣਾਉਣ ਲਈ ਜਗਦੀਸ਼, ਸੱਜਣ ਕੁਮਾਰ ਆਦਿ ਵੀ ਹੋਣਗੇ। ਸੋ ਮੇਰਾ ਇਹੀ ਸੁਝਾਅ ਹੈ ਤੁਸੀਂ ਆਪਣੇ ਚੈਨਲ ਰਾਹੀਂ ਖੁੱਲ੍ਹੇ ਤੌਰ ਤੇ ਇਸ ਦਾ ਖੁੱਲ੍ਹ ਕੇ ਪ੍ਰਚਾਰ ਕਰੋ ਤਾਂ ਜੋ ਬਾਦਲ ਦੇ ਗੇਮ ਖੇਡਣ ਤੋਂ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਸਕੇ। ਨਹੀਂ ਤਾਂ ਸ਼ਤਰੰਜ ਦੀ ਇਸ ਖੇਡ ਵਿੱਚ ਜੇ ਬਾਦਲ ਸ਼ਤਰੰਜ ਦੇ ਰਾਜੇ ਨੂੰ ਪਹਿਲਾਂ ਹੀ ਮਾਰ ਗਿਆ, ਬਾਅਦ ਵਿੱਚ ਕੋਈ ਕਿੰਨਾ ਵੀ ਰੌਲਾ ਪਾਈ ਜਾਵੇ ਲੋਕਾਂ ਨੂੰ ਕੁਝ ਸਮਝ ਨਹੀਂ ਆਉਣਾ ਅਤੇ ਕਾਫੀ ਵੱਡੀ ਸਿੱਖਾਂ ਦੀ ਤਾਦਾਦ ਦੀ ਬਾਦਲ ਦੇ ਪ੍ਰਤੀ ਸੋਚ ਬਦਲ ਜਾਣੀ ਹੈ ਅਤੇ ਤੁਹਾਡੇ ਵਰਗੇ ਬੁੱਧੀਜੀਵੀਆਂ ਨੂੰ ਚੈਨਲਾਂ ਤੇ ਇਹ ਗੱਲ ਸਮਝਾਉਂਦੇ ਸਾਲਾਂ ਦੇ ਸਾਲ ਲੱਗ ਜਾਣਗੇ। ਮੈਂ ਤੁਹਾਡੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਹਾਂ ਜੇ ਤੁਹਾਨੂੰ ਵਾਜਿਬ ਲੱਗੇ ਤਾਂ ਦਰਸ਼ਕਾਂ ਨੂੰ ਪੜ੍ਹ ਕੇ ਸੁਣਾ ਦਿਓ, ਨਹੀਂ ਤਾਂ ਨਾ ਸਹੀ, ਕਿ ਇਹ ਨਾ ਸਮਝਿਆ ਜਾਵੇ ਕਿ ਮੈਂ ਮੁਸਲਮਾਨ ਹੋਣ ਦੇ ਨਾਤੇ ਹਿੰਦੂਆਂ ਅਤੇ ਸਿੱਖਾਂ ਦੇ ਦਰਮਿਆਨ ਇੱਕ ਤਰ੍ਹਾਂ ਦਾ ਗਲਤ ਮਾਹੌਲ ਪੈਦਾ ਕਰ ਰਿਹਾ ਹਾਂ। ਮੈਂ ਪੰਜਾਬ ਦੇ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਉੱਥੇ ਮੈਂ ਹਰ ਤਰ੍ਹਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਦੇਖੇ ਹਨ, ਜਿਨ੍ਹਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਗਿਣਤੀ ਘੱਟ ਹੋਣ ਕਰਕੇ ਕਈ ਆਪਣੇ ਆਪ ਨੂੰ ਕਹਾਉਂਦੇ ਸਿੱਖ ਜੋ ਜ਼ਿਆਦਾਤਰ ਜੱਟ ਹੁੰਦੇ ਹਨ ਉਹਨਾਂ ਘੱਟ ਗਿਣਤੀਆਂ ਨੂੰ ਤੰਗ ਅਤੇ ਪਰੇਸ਼ਾਨ ਕਰਦੇ ਹਨ ਅਤੇ ਮੈਂ ਉਹਨਾਂ ਸਿਰਫ ਨਾਮ ਦੇ ਸਿੱਖਾਂ ਖਿਲਾਫ ਵੀ ਆਪਣੇ ਕਿਸੇ ਅਗਲੇ ਟੌਪਿਕ ਵਿੱਚ ਬਿਆਨ ਕਰਾਂਗਾ। ਮੈਂ ਪੰਜਾਬੀ ਹਾਂ ਅਤੇ ਸਾਰੇ ਪੰਜਾਬੀਆਂ ਨੂੰ ਇੱਕੋ ਚਸ਼ਮੇ ਰਾਹੀਂ ਵੇਖਦਾ ਹਾਂ, ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਜੀ ਡਾਕਟਰ ਸਾਹਿਬ। ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀਆਂ ਅਸਲ 'ਚ ਇਹਨਾਂ ਦਿਨਾਂ ਦੇ ਵਿੱਚ 4-5 ਈਮੇਲਸ ਆਈਆਂ ਨੇ ਜੀ ਔਰ ਇਹ ਉਹਨਾਂ ਦੀ ਲੇਟੈਸਟ ਸੀ। ਬਾਕੀ ਵੀ ਅਸੀਂ ਅਕੋਮੋਡੇਟ ਕਰਾਂਗੇ ਹੌਲੀ ਹੌਲੀ। ਉਹਨਾਂ 'ਚੋਂ ਕੁਝ ਸਿਧਾਂਤਕ ਇਸ਼ੂ ਵੀ ਨੇ ਜਿਹੜੇ ਉਹ ਡਿਸਕਸ ਕਰਦੇ ਨੇ ਆਪਣੀ ਲਿਖਤ ਦੇ ਵਿੱਚ। ਉਹਨਾਂ ਨੇ ਜਿਹੜੀ ਗੱਲ ਦੇ ਉੱਤੇ ਧਿਆਨ ਦਿਵਾਇਆ ਉਹ ਇਹੀ ਹੈ ਕਿ ਨਵੰਬਰ 84 ਨੂੰ ਆਧਾਰ ਬਣਾ ਕੇ ਮੋਦੀ ਬਾਦਲ ਜਿਹੜਾ ਗਰੁੱਪ ਹੈ ਇਹ ਸਿੱਖਾਂ ਨੂੰ ਇੱਕ ਹੋਰ ਜਿਹੜਾ ਉਹਨਾਂ ਨੇ ਲੱਕੜ ਦੀ ਗੁੜੀਆ ਸ਼ਬਦ ਕਿਹਾ ਵੀ ਉਹ ਫੜਾਉਣ ਵਾਲੇ ਨੇ। ਜੀ ਜੀ। ਔਰ ਉਹਨਾਂ ਦਾ ਇਹ ਅੰਦਾਜ਼ਾ ਹੈ ਕਿ ਵੀ ਜਿਹੜੇ ਐਂਟੀ ਸਿੱਖ ਹਿੰਦੂ ਨੇ ਉਹਨਾਂ ਦੀ ਕੋਈ ਮੀਟਿੰਗ ਹੋਏਗੀ, ਸਿੱਖਾਂ ਨੂੰ ਉਹ ਹੋਰ ਭੰਬਲ ਭੂਸੇ 'ਚ ਪਾਉਣਗੇ ਜੀ ਔਰ ਫਿਰ ਉਹ ਆਧਾਰ ਬਣਾ ਕੇ ਨਵੰਬਰ 84 ਦੇ 8-10 VIPs ਨੂੰ ਵੀ ਜੇਲ੍ਹ ਦੇ ਵਿੱਚ ਭੇਜ ਸਕਦੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਦਾ ਨਾਂ ਲਿਆ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਗੇਮ ਨੂੰ ਜਿਹੜਾ ਹੈ ਉਹ ਬੜੀ ਚਾਲਬਾਜ਼ੀ ਦੇ ਨਾਲ ਅੱਗੇ ਤੋਰਨਗੇ ਸਿੱਖਾਂ ਨੂੰ ਬੇਵਕੂਫ ਬਣਾਉਣ ਦੇ ਲਈ, ਔਰ ਇਹਨੂੰ ਅਸੀਂ ਆਪਣੇ ਚੈਨਲ ਰਾਹੀਂ ਐਕਸਪੋਜ਼ ਕਰੀਏ। ਨਹੀਂ ਤਾਂ ਜਦੋਂ ਤੱਕ ਉਹਨਾਂ ਦੀ ਉਹ ਗੇਮ ਖੇਡੀ ਜਾਏਗੀ ਫਿਰ ਸਮਝਾਉਣਾ ਔਖਾ ਹੋਏਗਾ ਲੋਕਾਂ ਨੂੰ। ਦੂਸਰਾ ਪਾਰਟ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਕੁਛ ਜਿਹੜੇ ਐਂਟੀ ਸਿੱਖ, ਐਂਟੀ ਸੋਸ਼ਲ ਐਲੀਮੈਂਟ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਘੱਟ ਗਿਣਤੀਆਂ ਨੂੰ, ਹਿੰਦੂ ਹੋਣ ਜਾਂ ਮੁਸਲਮਾਨ ਹੋਣ, ਉਹਨਾਂ ਨੂੰ ਉਹ ਤੰਗ ਕਰਦੇ ਨੇ ਜੀ। ਪਹਿਲੀ ਗੱਲ ਤਾਂ ਪਹਿਲੀ ਆਪਣੀ ਸਟੇਟਮੈਂਟ ਹੀ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ, ਜਿਹੜੀ ਕਿ ਹੁਣ ਵੌਇਸ ਆਫ ਦਾ ਬਾਦਲਸ ਹੈ, ਪਾਰਲੀਮੈਂਟ ਦੇ ਵਿੱਚ ਵੀ ਮਿਨਿਸਟਰ ਵੀ ਬਣ ਗਈ ਜੀ, ਉਹਨੇ ਦੇ ਕੇ ਆਪਣਾ ਜਲੂਸ ਤਾਂ ਕਢਵਾਇਆ ਹੀ ਹੈ। ਇਹ ਵੀ ਦੱਸਿਆ ਹੈ ਕਿ ਵੀ ਇਹਨਾਂ ਨੂੰ ਬੇਸ਼ੱਕ 30 ਸਾਲਾਂ ਤੋਂ ਅਕਾਲੀ ਦਲ ਬਾਦਲ ਨੇ ਕਾਂਗਰਸ ਦੇ ਖਿਲਾਫ ਇਹ ਨਵੰਬਰ 84 ਦੀ ਨਸਲਕੁਸ਼ੀ ਨੂੰ ਆਧਾਰ ਬਣਾ ਕੇ
ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਪਰ ਜਸਟਿਸ ਲੈਣ ਜਾਂ ਇਨਸਾਫ ਲੈਣ ਦੀ ਗੱਲ ਤਾਂ ਦੂਰ ਦੀ ਗੱਲ, ਇਹਨਾਂ ਨੂੰ ਮੁੱਢਲੇ ਤੌਰ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ, ਕਿਵੇਂ ਇਹਨਾਂ ਕਮਿਸ਼ਨ ਦੀਆਂ ਰਿਪੋਰਟਸ ਦਾ ਆਧਾਰ ਬਣਾ ਕੇ ਕੀ ਕੀਤਾ ਜਾ ਸਕਦਾ ਹੈ, ਕੀ ਨਹੀਂ ਕੀਤਾ ਜਾ ਸਕਦਾ, ਜਾਂ ਇਹਨਾਂ ਨੇ ਕੀ ਕਰਨਾ। ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ SIT ਬਣਾਈਆਂ ਸੀ, ਸਪੈਸ਼ਲ ਇਨਵੈਸਟੀਗੇਟਿਵ ਟੀਮਸ, ਤੇ ਬਾਦਲ ਨੇ ਢਿੱਲੇ ਜਿਹੇ ਮੂੰਹ ਨਾਲ ਕਿਹਾ ਸੀ ਕਿ ਜੀ ਹੁਣ ਇਹ SIT ਦੇ ਜਾਂ ਇਹਦੀ ਲੋੜ ਨਹੀਂ, ਬੜਾ ਟਾਈਮ ਹੋ ਗਿਆ, ਹੁਣ ਤਾਂ ਸਿੱਧੀ ਸਜ਼ਾ ਮਿਲਣੀ ਚਾਹੀਦੀ ਹੈ ਜੀ। ਹੁਣ ਇਸੇ ਗੱਲ ਨੂੰ ਅਸੀਂ ਸਮਝਦੇ ਹਾਂ ਕਿ ਵੀ ਇਹ ਉਸ ਵੇਲੇ, ਕਿਉਂਕਿ ਉਹਦਾ ਕ੍ਰੈਡਿਟ ਅਰਵਿੰਦ ਕੇਜਰੀਵਾਲ ਨੇ ਲਿਆ, ਰਾਈਟਲੀ ਸੋ, ਉਹਦਾ ਹੀ ਨਤੀਜਾ ਹੈ ਜੇ ਪੰਜਾਬ ਦੇ ਵਿੱਚ ਆ 4 ਸੀਟਾਂ ਜਿੱਤਣ 'ਚ ਕਾਮਯਾਬ ਰਹੇ ਨੇ ਔਰ 25% ਲਗਭਗ ਵੋਟਾਂ ਦਾ ਸ਼ੇਅਰ ਉਹਨਾਂ ਨੇ ਲਿਆ। ਤਾਂ ਉਹਨਾਂ ਨੇ ਉਹ ਕਰਕੇ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਖੁਦ ਵੀ ਉਹਨਾਂ ਨੇ, ਦਿੱਲੀ ਗਵਰਨਮੈਂਟ ਨੇ ਸੁਪਰੀਮ ਕੋਰਟ ਨੂੰ ਲਿਖਿਆ, ਆਪ ਵੀ ਜਾ ਕੇ ਕੇਜਰੀਵਾਲ ਪ੍ਰੈਜ਼ੀਡੈਂਟ ਨੂੰ ਮਿਲੇ। ਇਸੇ ਤਰ੍ਹਾਂ ਬੇਸ਼ੱਕ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਐਸਟੈਬਲਿਸ਼ ਨਹੀਂ ਹੋ ਸਕੀਆਂ, ਸਰਕਾਰ ਸਸਪੈਂਡ ਹੋ ਗਈ ਕਿਉਂਕਿ ਉਹਨੇ, ਕੇਜਰੀਵਾਲ ਨੇ ਆਪਣਾ ਜਿਹੜਾ ਉਹ ਰੈਜ਼ਿਗਨੇਸ਼ਨ ਦੇ ਦਿੱਤਾ। ਲੇਕਿਨ ਇਹ ਗੱਲ ਸਿੱਖਾਂ ਦੇ ਵਿੱਚ ਜ਼ਰੂਰ ਆਈ ਕਿ ਭਾਈ ਕਿਸੇ ਬੰਦੇ ਨੇ ਇਮਾਨਦਾਰੀ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਐਕਟੀਵਿਟੀ ਕੀਤੀ ਹੈ। ਪਰ ਸਾਡੀ ਬੀਬੀ ਹਰਸਿਮਰਤ ਬਾਦਲ, ਇਹਨੇ ਤਾਂ ਸਟੇਟਮੈਂਟ ਦਿੱਤੀ ਹੈ ਕਿ ਜੀ ਅਸੀਂ ਨਾਨਾਵਤੀ ਕਮਿਸ਼ਨ ਦੇ ਮੁਤਾਬਕ ਜਿਹੜਾ ਉਹ ਸਜ਼ਾਵਾਂ ਦਿਵਾਵਾਂਗੇ ਦੋਸ਼ੀਆਂ ਨੂੰ। ਔਰ ਨਾਲ ਦੀ ਨਾਲ ਹੀ ਜਿਹੜਾ HS ਫੁਲਕਾ ਸੀ, ਕੱਲ 2 ਦਿਨ ਪਹਿਲਾਂ ਇਹਦਾ ਜ਼ਿਕਰ ਵੀ ਕੀਤਾ ਸੀ, ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਜੀ ਉਹਨੇ ਤਾਂ ਸਿਰਫ 4 ਦੇ ਖਿਲਾਫ ਕੇਸ ਖੋਲ੍ਹਣ ਨੂੰ ਕਿਹਾ ਸੀ ਨਾਨਾਵਤੀ ਕਮਿਸ਼ਨ ਨੇ, ਉਹ ਕੇਸ ਖੁੱਲ੍ਹੇ ਹੋਏ ਨੇ। ਕਿ ਵੀ ਗੱਲ ਤਾਂ ਇਹ ਹੈ ਵੀ ਜਿਹੜੇ 200+ ਜਿਹੜੇ ਮੰਨਿਆ ਨਾਨਾਵਤੀ ਕਮਿਸ਼ਨ ਨੇ ਕਿ ਹੈਗੇ ਨੇ, ਪਰ ਉਹਨੇ ਸਿਫਾਰਿਸ਼ ਨਹੀਂ ਕੀਤੀ ਕਿ ਉਹ ਖਿਲਾਫ ਕੇਸ ਖੋਲ੍ਹੇ ਜਾਣ। ਤੇ ਹੁਣ ਇਹ ਨੋ ਰਾਣੀ ਆਪਣੇ ਸਹੁਰੇ ਦੀ ਗੱਲ ਮੰਨਣ ਕਿ ਜੀ ਹੁਣ ਕਿਸੇ ਟੀਮਾਂ ਦੀ ਲੋੜ ਨਹੀਂ, ਹੁਣ ਤੁਸੀਂ ਸਿੱਧੇ ਜਾ ਕੇ ਕਾਤਲਾਂ ਨੂੰ ਘਰੋਂ ਫੜ ਕੇ ਲਿਆਓ। ਬਾਦਲ ਤਾਂ ਇਹੀ ਕਹਿਣਾ ਚਾਹੁੰਦਾ ਸੀ ਨਾ ਵੀ ਕੋਈ ਸਿਸਟਮ ਦੀ ਲੋੜ ਹੀ ਨਹੀਂ ਹੈ, ਬਹੁਤ ਟਾਈਮ ਹੋ ਗਿਆ, ਹੁਣ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ, ਇਹਨਾਂ ਦੇ ਉੱਤੇ ਕਾਰਵਾਈ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਈਵਨ ਇਹ ਜਿਹੜੀ ਗੱਲ ਵੀਰ ਨੂਰਾ ਮਲੇਰਕੋਟਲੀਆ ਜੀ ਨੇ ਕਹੀ ਹੈ ਕਿ ਜੀ ਇਹ 7-8 ਬੰਦਿਆਂ ਨੂੰ ਸਮੇਤ ਇਹਨਾਂ ਦੇ ਜੇਲ੍ਹ 'ਚ ਉਹ ਵੀ ਨਹੀਂ ਹੋ ਸਕਣਾ, ਉਹ ਵੀ ਨਹੀਂ ਕਰ ਸਕਣਾ ਇਹਨਾਂ ਜੀ, ਕਿਉਂਕਿ ਇਹ ਤਾਂ ਸਾਥੀ ਨੇ। ਹੁਣ ਜਦੋਂ ਤੁਸੀਂ ਇੱਕ ਕਿਸੇ ਅੱਛੀ ਇਨਵੈਸਟੀਗੇਟਿਵ ਪੱਤਰਕਾਰ ਦੀ ਪਿੱਛੇ ਰਿਪੋਰਟ ਆਈ ਸੀ ਕਿ ਜਿਹੜੇ ਪਹਿਲੇ ਮੁੱਢਲੇ ਕੇਸ ਸੀ ਉਹਦੇ 'ਚ 25% RSS ਦੇ ਵਰਕਰ ਸੀ ਔਰ RSS ਦੇ ਲੀਡਰ ਸੀ ਸਿੱਖਾਂ ਦੇ ਉੱਤੇ ਹਮਲਿਆਂ ਲਈ ਦੋਸ਼ੀ, ਜਿਨ੍ਹਾਂ ਦੀਆਂ FIRs ਹੀ ਕਢਵਾ ਦਿੱਤੀਆਂ ਗਈਆਂ, ਕੁਛ ਦੀਆਂ ਹੈ ਹੀ ਨਹੀਂ ਸੀ, ਕੁਛ ਜਿਹੜੀਆਂ ਨੇ ਉਹ ਰਿਕਾਰਡ 'ਚੋਂ ਹੀ ਕੱਢ ਦਿੱਤੀਆਂ। ਸੋ ਹੁਣ ਇਹ ਤਾਂ ਆਪ ਸਾਥੀ ਸੀ ਔਰ ਆਪ ਉਹਦੇ ਲਈ ਜਿਹੜਾ ਉਹਦੇ 'ਚ ਫਰੰਟ ਰੋਲ ਅਦਾ ਕੀਤਾ ਹੋਇਆ ਉਹਨਾਂ ਨੇ। ਸੋ ਮੈਨੂੰ ਨਹੀਂ ਲੱਗਦਾ ਇਹ ਕਿ ਵੀ ਇਹ ਕਿਹੜੀ ਪਹਿਲੀ ਸਰਕਾਰ ਆਈ ਹੈ ਨਰਿੰਦਰ ਮੋਦੀ ਦੀ। ਜੇ ਸਜ਼ਾਵਾਂ ਦੇਣ ਦੀ ਗੱਲ ਹੁੰਦੀ, ਵਾਜਪਾਈ ਦੀ 3 ਵਾਰ ਸਰਕਾਰ, 13 ਦਿਨ 13 ਮਹੀਨੇ, ਉਹ ਤਾਂ ਸ਼ਾਰਟ ਟਾਈਮ ਕਿਹਾ, ਪਰ ਪੂਰੇ 5 ਸਾਲ ਸਰਕਾਰ ਰਹੀ ਹੈ ਜੀ। ਨਾਨਾਵਤੀ ਕਮਿਸ਼ਨ ਉਸਦੇ ਪੀਰੀਅਡ 'ਚ ਹੀ ਜਿਹੜਾ ਉਹਨੇ ਆਪਣਾ ਹੋਂਦ ਦੇ ਵਿੱਚ ਆਇਆ। ਸੋ ਜੇ ਕਮਿਸ਼ਨ ਹੀ ਬਣਾਉਣਾ ਸੀ, ਜੇ ਵਾਜਪਾਈ ਸਰਕਾਰ ਚਾਹੁੰਦੀ, BJP ਚਾਹੁੰਦੀ ਕਿ ਜੀ ਸਜ਼ਾਵਾਂ ਦੇਣੀਆਂ ਨੇ, ਪਰ ਉਹ ਗੱਲ ਤਾਂ ਆਪ ਸਾਥੀ ਨੇ। ਇੰਦਰਾ ਗਾਂਧੀ ਨੂੰ ਤਾਂ ਦੁਰਗਾ ਦਾ ਅਵਤਾਰ ਬਣਾਇਆ ਸਿੱਖਾਂ ਦੀ, ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦੇ ਲਈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਇਹ ਠੀਕ ਹੈ ਕਿ ਵੀ ਸਾਨੂੰ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਫੁੱਲੀ ਕਿ ਵੀ ਇਹ ਡਰਾਮੇਬਾਜ਼ੀ ਹੈ। ਅਸੀਂ ਤਾਂ ਹਰ ਰੋਜ਼ ਹੀ ਇਹੀ ਕੁਛ ਕਰਦੇ ਹਾਂ ਔਰ TV 84 ਰਾਹੀਂ ਬੇਸ਼ੱਕ ਸਾਡੇ ਸੀਮਤ ਸਾਧਨ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਕਦੇ ਵੀ ਜਿਹੜਾ ਅਸਲੀ ਦੁਸ਼ਮਣ ਹੈ ਉਹਦੀ ਪਛਾਣ ਦੇ ਵਿੱਚ ਨਾ ਕਮੀ ਰੱਖੀ ਹੈ, ਨਾ ਉਹਨੂੰ ਐਕਸਪੋਜ਼ ਕਰਨ ਦੇ ਵਿੱਚ ਕਦੇ ਕੋਈ ਜਿਹੜਾ ਹੈ ਉਹ ਕਮੀ ਰਹਿਣ ਦਿੱਤੀ ਹੈ ਜੀ। ਜਿਹੜੀ ਗੱਲ ਇਹਨਾਂ ਨੇ ਅਖੀਰ ਦੇ ਵਿੱਚ ਕਹੀ ਕਿ ਵੀ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ, ਹੁਣ ਜਦੋਂ ਤੁਸੀਂ ਐਂਟੀ ਸੋਸ਼ਲ ਕਹਿ ਦਿੱਤਾ ਭਾਈ ਜਾਨ, ਤੇ ਫਿਰ ਉਹ ਹਿੰਦੂ ਸਿੱਖ ਮੁਸਲਮਾਨ ਵਾਲੀ ਗੱਲ ਤਾਂ ਰਹੀ ਨਾ ਜੀ। ਉਹ ਐਂਟੀ ਸੋਸ਼ਲ ਨੇ, ਉਹਨਾਂ ਦਾ ਨਾ ਕਿਸੇ ਭਾਈਚਾਰੇ ਨਾਲ ਪਿਆਰ ਹੈ, ਨਾ ਕਿਸੇ ਦੇ ਨਾਲ ਅੰਦਰ। ਉਹ ਇਸ ਕਿਸਮ ਦੇ ਲੋਕ ਜਾਂ ਡਰੱਗੀ ਹੋਣਗੇ, ਸ਼ਰਾਬੀ ਹੋਣਗੇ, ਉਹਨਾਂ ਦੇ ਨਿੱਜੀ ਮਫਾਦ ਹੋਣਗੇ, ਕਿਤੇ ਜ਼ਮੀਨਾਂ ਤੇ ਕਬਜ਼ੇ ਕਰਨ ਵਾਲਾ ਮਾਫੀਆ ਗਰੁੱਪ ਹੋਏਗਾ। ਸੋ ਜ਼ਾਹਰ ਹੈ ਕਿ ਵੀ ਇਹ ਮਾਫੀਆ ਜਾਂ ਦੂਜਾ ਬਹੁ ਗਿਣਤੀ 'ਚੋਂ ਹੀ ਆਉਂਦਾ, ਜਿਹੜਾ ਵੀ ਜਿੱਥੇ ਪਿੰਡਾਂ ਦੇ ਵਿੱਚ ਜਿਹਦੀ ਬਹੁ ਗਿਣਤੀ ਹੋਏਗੀ। ਉਹ ਜਿਵੇਂ ਹੁਣ ਅੱਜ ਦੀ ਖਬਰ ਹੀ ਸੀ ਇੱਕ ਕਿ ਅਬੋਹਰ ਦੇ ਨੇੜੇ ਇੱਕ ਪੰਚਾਇਤ, ਇੱਕ ਗੁਰਦੁਆਰਾ ਸਾਹਿਬ ਸੀ, ਗੁਰਦੁਆਰੇ ਦੇ ਨਾਲ ਪੰਚਾਇਤ ਦੀ ਜ਼ਮੀਨ ਲੱਗਦੀ ਸੀ ਜੀ। ਔਰ ਉਹਨਾਂ ਨੇ ਜਿਹੜੀ ਗੁਰਦੁਆਰਾ ਕਮੇਟੀ ਆ, ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨੂੰ ਗੁਰਦੁਆਰਾ ਸਾਹਿਬ ਨੂੰ ਆਉਣ ਵਾਲਾ ਰਸਤਾ ਹੈ ਉਸ ਨੂੰ ਥੋੜ੍ਹਾ ਵੱਡਾ ਕਰਨ ਲਈ ਇਸ ਜ਼ਮੀਨ ਦਾ ਸਹਾਰਾ ਲਿਆ ਜਾਏ। ਔਰ ਇਨ ਦਾ ਮੀਨ ਟਾਈਮ ਕੁਛ ਸ਼ਰਾਰਤੀਆਂ ਨੇ, ਹੁਣ ਇਹ ਗੱਲ ਕਿਉਂਕਿ ਮੀਡੀਆ ਦੀ ਖਬਰ ਹੈ, ਮੈਂ ਕੋਲੋਂ ਤੋਂ ਨਹੀਂ ਕੱਢ ਰਿਹਾ, ਉਹਨਾਂ ਨੇ ਉੱਥੇ ਲਿਆ ਕੇ ਜਿਹੜਾ ਉਹ ਕੋਈ ਦੇਵੀ ਦੀ ਫੋਟੋ ਰੱਖਤੀ ਜਾਂ ਬੁੱਤ ਰੱਖਤਾ ਕਿ ਜੀ ਅਸੀਂ ਇੱਥੇ ਮੰਦਿਰ ਬਣਾਉਣਾ ਜੀ। ਹੁਣ ਜਦੋਂ ਬਾਹਰ ਨਿਕਲੇ ਕਮੇਟੀ ਵਾਲੇ ਜਾਂ ਜਿਹੜੇ ਸਿੱਖ ਉਹਦੇ ਸੀ,
ਉਹਨਾਂ ਦੇ ਉੱਤੇ ਉਹਨਾਂ ਨੇ ਪਥਰਾਓ ਕੀਤਾ, ਉਹਨਾਂ ਨੇ ਭੱਜ ਕੇ ਗੁਰਦੁਆਰੇ ਦੀ ਛੱਤ ਤੇ ਚੜ੍ਹ ਕੇ ਜਾਂ ਲੁੱਕ ਲਗਾ ਕੇ ਜਾਨ ਬਚਾਈ ਜੀ। ਔਰ ਕਿਉਂਕਿ ਹੁਣ ਬੇਸ਼ੱਕ ਉਸ ਪਿੰਡ ਦੀ ਮੈਜੋਰਿਟੀ ਭਾਵੇਂ ਸਿੱਖ ਵੀ ਹੋਏਗਾ, ਕੋਈ ਉਹਦਾ ਕੋਈ ਵੇਰਵਾ ਤਾਂ ਨਹੀਂ ਆਇਆ, ਪੁਲਿਸ ਉੱਥੇ ਪਹੁੰਚ ਗਈ, ਉਹਨਾਂ ਨੇ ਜਿਹੜਾ ਇਹ ਸਾਰੇ ਦੀ ਤਸ਼ਵੀਸ਼ ਸ਼ੁਰੂ ਕੀਤੀ ਹੈ। ਲੇਕਿਨ ਇਹ ਜ਼ਰੂਰ ਆਇਆ ਕਿ ਵੀ ਜਿਹੜੇ ਇਹ ਮੰਦਿਰ ਬਣਾਉਣ ਦੇ ਨਾਂ ਥੱਲੇ ਔਰ ਇਹ ਪੱਥਰ ਮਾਰਨ ਵਾਲਿਆਂ ਨੂੰ ਬਿਸ਼ਨੋਈ ਭਾਈਚਾਰਾ ਹੈ। ਹੁਣ ਅਬੋਹਰ ਫਾਜ਼ਿਲਕਾ ਪੰਜਾਬ ਦਾ ਹਿੱਸਾ ਹੈ, ਤੇ ਜੇ ਜ਼ਬਰਦਸਤੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਲਈ ਕੋਈ ਮੰਦਿਰ ਬਣਾਉਣ ਤਾਂ ਕੋਈ ਵੀ ਰਾਤੋਂ ਰਾਤ ਮੂਰਤੀਆਂ ਰੱਖ ਕੇ ਜਾ ਸਕਦੇ ਨੇ ਜੀ। ਤਾਂ ਸੰਭਵ ਹੈ ਕਿ ਵੀ ਇਸ ਕਿਸਮ ਦਾ ਵਰਤਾਰਾ ਹੋਰ ਵੀ ਜਿਹੜੇ ਸਿੱਖ ਵੀ ਕੁਝ ਕਰਦੇ ਹੋ ਸਕਦੇ ਨੇ ਜੇ, ਔਰ ਜਿਹੜੇ ਇਹਨਾਂ ਦੇ ਵਿੱਚ ਬਹੁਤ ਵਾਰੀ ਐਂਟੀ ਸੋਸ਼ਲ ਐਲੀਮੈਂਟ ਹੀ ਹੁੰਦਾ। ਜਿਹੜਾ ਸੇਨਰ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਹਿੰਦੂ ਹੈ, ਜਿਹੜਾ ਧਰਮ ਦੇ ਵਿੱਚ ਸੱਚਮੁੱਚ ਯਕੀਨ ਰੱਖਦਾ, ਉਹ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਲਈ ਉੱਥੇ ਜਾ ਕੇ ਕੋਈ ਮਕਬਰਾ ਨਹੀਂ ਬਣਾਉਂਦਾ ਜਾਂ ਨਿਸ਼ਾਨ ਸਾਹਿਬ ਨਹੀਂ ਗੱਡਦਾ ਜਾਂ ਉੱਥੇ ਜਾ ਕੇ ਮੰਦਿਰ ਨਹੀਂ ਬਣਾਉਂਦਾ। ਇਹ ਹੁਣ ਜਿਹੜਾ ਸਾਰਾ ਲੈਂਡ ਮਾਫੀਆ ਹੈ, ਇਹਨਾਂ ਨੇ ਅੱਗੋਂ ਕੁਛ ਨਾ ਕੁਛ ਆਪਣੇ ਇਸ ਕਿਸਮ ਦੇ ਜਿਹੜੇ ਨੇ ਹਾਇਰਲਿੰਗਸ ਵੀ ਰੱਖੇ ਹੋਏ ਨੇ ਜਿਹੜੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਨੇ। ਔਰ ਜੇ ਅੱਜ ਪੰਜਾਬ ਦੇ ਵਿੱਚ ਦੇਖੀਏ ਕਿ ਜਿਸ ਕਦਰ ਕ੍ਰਾਈਮ ਵਧਿਆ ਹੋਇਆ ਹੈ, ਲੁੱਟਾਂ ਮਾਰਾਂ ਨੇ, ਖੋਆ ਖਵਾਈ ਹੈ, ਮਰਡਰ ਹੋ ਰਹੇ ਨੇ। ਹੁਣ ਮਰਡਰਰ ਜਾਂ ਦੂਜੇ ਤਾਂ ਡਿਸਟਿੰਕਟ ਨਹੀਂ ਕਰਦੇ ਵੀ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ। ਪੈਸੇ ਖੋਹਣੇ ਨੇ, ਪੈਸੇ ਖੋਹਣ ਲਈ, ਚੇਨੀ ਖੋਹਣ ਲਈ ਜਿਹੜਾ ਉਹ ਕਿਸੇ ਹੱਦ ਤੱਕ ਚਲੇ ਜਾਂਦੇ ਨੇ। ਰਾਤ ਨੂੰ ਜਿਸ ਤਰੀਕੇ ਨਾਲ ਈਵਨ ਬਜ਼ੁਰਗ ਕਈ ਇਸ ਕਿਸਮ ਦੀਆਂ ਦਰਦਨਾਕ ਫੋਟੋਆਂ ਆਉਂਦੀਆਂ ਨੇ, 80 ਸਾਲ ਦਾ ਹਸਬੈਂਡ ਹੈ, 75-76 ਸਾਲ ਦੇ ਮਾਰੇ ਹੋਏ ਨੇ, ਉਹ ਜਾਣ ਲੱਗਿਆ ਉਹ ਅਲਮਾਰੀ ਖਾਲੀ ਹੈ, ਔਰ ਕਈ ਹਾਲਤਾਂ 'ਚ ਜਿਹੜਾ ਉਹਦਾ ਮੇਨ ਹੁੰਦਾ ਹੀ ਲੁੱਟਣਾ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਨੂੰ, ਕਿਉਂਕਿ ਵੀਰ ਬੜੇ ਸੁਲਝੇ ਹੋਏ ਨੇ, ਸਿੱਖੀਜ਼ਮ ਦੇ ਉੱਤੇ ਰਿਸਰਚ ਵੀ ਕਰ ਰਹੇ ਨੇ, ਜਿਵੇਂ ਖੂਬਸੂਰਤ ਪੰਜਾਬੀ ਲਿਖਦੇ ਨੇ, ਔਰ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੰਜਾਬੀ ਨੂੰ ਪਿਆਰ ਕਰਦੇ ਨੇ, ਪੰਜਾਬੀ ਹੋਣ ਤੇ ਮਾਣ ਹੈ ਜੀ। ਅਸੀਂ ਇਹਨਾਂ ਤੇ ਮਾਣ ਕਰਦੇ ਹਾਂ ਕਿ ਜਿੱਥੇ ਇਸ ਕਿਸਮ ਦੇ ਸਚਿਆਰੇ ਵੀਰ ਔਰ ਇਹ ਸਾਡੇ ਪੰਜਾਬ ਦੀ ਸ਼ਾਨ ਨੇ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਭਵਿੱਖ ਦੇ ਖਾਲਿਸਤਾਨ 'ਚ ਵੀ ਇਸ ਕਿਸਮ ਦੇ ਜਿਹੜੇ ਸਚਿਆਰੇ ਇਨਸਾਨ ਨੇ, ਉਹ ਹਿੰਦੂ ਹੋਣ, ਮੁਸਲਮਾਨ ਹੋਣ, ਬੋਧੀ ਹੋਣ, ਜੈਨੀ ਹੋਣ, ਇਹ ਕੋਈ ਸਿਰਫ ਸਿੱਖ ਪਛਾਣ ਦੇ ਨਾਲ, ਸਿੱਖੀ ਸਾਡਾ ਪ੍ਰਾਈਡ ਹੈ, ਸਿੱਖ ਧਰਮ ਨੂੰ ਮਹਿਫੂਜ਼ ਕਰਨ ਦੇ ਲਈ ਸਾਨੂੰ ਦੇਸ਼ ਜਿਹੜਾ ਉਹ ਅੱਤ ਲੋੜੀਂਦਾ ਹੈ, ਪਰ ਇਹਦੇ ਨਾਲ ਅਸੀਂ ਜਿਹੜਾ ਹੈ ਉਸ ਦੇਸ਼ ਦੇ ਵਿੱਚ ਸਭ ਦੇ ਬਰਾਬਰ ਹੱਕ, ਔਰ ਸਭ ਤੋਂ ਵੱਡੀ ਗੱਲ ਸੇਫਟੀ, ਸਿਕਿਉਰਿਟੀ, ਸੁਰੱਖਿਆ ਮੁਹੱਈਆ ਕਰਾਉਣਾ, ਉਹਨਾਂ ਨੂੰ ਜਿਹੜੇ ਨੇ ਸਾਰੇ ਸਾਧਨ ਜਿਹੜੇ ਨੇ ਜ਼ਿੰਦਗੀ ਦੇ ਵਿੱਚ, ਉਹਦੇ 'ਚ ਤਾਲੀਮ ਹੈ, ਹੈਲਥ ਹੈ, ਓਲਡ ਏਜ ਨੂੰ ਕੰਫਰਟੇਬਲ ਬਣਾਉਣਾ, ਜੋ ਪ੍ਰੋਗਰਾਮ ਵੀ ਪੱਛਮੀ ਮੁਲਕਾਂ ਨੇ, ਵੈਲਫੇਅਰ ਸਟੇਟਸ ਨੇ ਬਣਾਏ ਨੇ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਭਵਿੱਖ ਦੇ ਖਾਲਿਸਤਾਨ 'ਚ ਵੀ ਸਾਡਾ ਡ੍ਰੀਮ ਸਭ ਨੂੰ ਨਾਲ ਲੈ ਕੇ ਚੱਲਣ ਦਾ। ਸੋ ਇਹਨਾਂ ਦਾ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।